पंजाबी दी नज़मी या शायरी तो तुसी मुतमईन हो? थोड़ी यार पंजाबी नज़म का जिथे तक कि महबूब शर्मा दी गल है ना ते मैं इहदे हर दौर तो वाह, इहदे हर हर दौर तो मुतमईन हाँ। ਤੁਸੀਂ ਦੇਖੋਗੇ ਜਿਸ ਦੌਰ ਦੇ ਵਿੱਚ ਸਾਡੇ ਬਜ਼ੁਰਗਾਂ ਨੇ ਸ਼ਾਇਰੀ ਕੀਤੀ जी जी ਉਹ ਵੀ ਕਿਸੇ ਨਾ ਕਿਸੇ ਸੂਰਤ 'ਚ ਨਜ਼ਮ ਹੀ ਆ, ਭਾਵੇਂ ਕਾਫੀ ਹੋਵੇ, ਰੁਬਾਈ ਹੋਵੇ, ਉਹ ਸ਼ੈ ਹਰਫੀ ਹੋਵੇ, ਉਹ ਮਸਨਵੀ, ਉਹ ਸਾਰੀਆਂ ਨਜ਼ਮਾਂ ਹੀ ਨੇ। वाह ਵੇਲੇ ਦੀ ਲੋੜ ਤੇ ਉਹਨਾਂ ਨੇ ਕੰਮ ਕੀਤਾ वाह वाह ਔਰ ਤੁਸੀਂ ਦੇਖੋ ਕਿ ਉਹ ਜਿੰਨਿਆਂ ਨੇ ਕੰਮ ਕੀਤਾ ਨਵੀਆਂ ਚੀਜ਼ਾਂ ਲੈ ਕੇ ਆਏ। वाह ਉਹ ਦੋ ਤਿੰਨ ਬਜ਼ੁਰਗ ਆ ਜਿਨ੍ਹਾਂ ਦਾ ਆਪਸ ਵਿੱਚ ਥੋੜਾ ਬਹੁਤਾ ਮਾਮਲਾ ਮਿਲਦਾ ਹੈ, ਨਹੀਂ ਤੇ ਹਟਵੇਂ ਨੇ। ਇੱਕ ਦਾ ਆਪਣਾ ਕੰਮ ਹੈ, ਖਾਜਾ ਗੁਲਾਮ ਫਰੀਦ ਦਾ ਆਪਣਾ ਕੰਮ ਹੈ, ਮੀਆਂ ਮੁਹੰਮਦ ਬਖਸ਼ ਦਾ ਆਪਣਾ ਹੈ, ਬਾਬਾ ਫਰੀਦ ਦਾ ਆਪਣਾ ਹੈ। ਅੱਛਾ, ਉਸ ਤੋਂ ਬਾਅਦ ਜਿਹੜਾ ਨਜ਼ਮ ਦਾ ਦੌਰ ਸ਼ੁਰੂ ਹੋਇਆ, ਖਾਜਾ ਖੁਰਸ਼ੀਦ, ਦੂਸਰੇ ਤੀਸਰੇ ਲੋਕ ਜਿੰਨੇ ਵੀ ਹੈ। ਅੱਛਾ, ਉਹ ਜਿਹੜਾ ਦੌਰ ਸੀ, ਉਸ ਦੌਰ ਦੇ ਵਿੱਚ ਜਿਹੜੀ ਸਾਡੀ ਨਜ਼ਮ ਜਿਹਨੂੰ ਅਸੀਂ ਅੱਜ ਰਵਾਇਤੀ ਕਰ ਲਈਏ, ਲੇਕਿਨ ਉਸ ਦੌਰ ਦੀ ਰਵਾਇਤੀ ਨਜ਼ਮ ਨਹੀਂ ਸੀ। वाह ਉਸ ਦੌਰ ਦੀ ਉਹ ਰਵਾਇਤੀ ਨਜ਼ਮ ਨਹੀਂ ਸੀ, ਉਸ ਦੌਰ ਦੀ ਉਹ ਜ਼ਿੰਦਗੀ ਦੀ ਨਜ਼ਮ ਸੀ, ਉਸ ਦੌਰ ਦੀ ਉਹ ਨਵੀਂ ਨਜ਼ਮ ਸੀ। जी ਅੱਛਾ, ਇਸੇ ਤਰ੍ਹਾਂ ਹੀ ਅਸੀਂ ਅੱਜ ਦੇ ਦੌਰ ਨੂੰ ਦੇਖ ਰਹੇ ਹਾਂ ਤੇ ਅੱਜ ਦੇ ਦੌਰ ਦੇ ਵਿੱਚ ਮਹਿਬੂਬ ਸ਼ਰਮਾ ਮੈਂ ਨਹੀਂ ਸਮਝਦਾ ਕਿ ਪੁਰਾਣੇ ਲੋਕਾਂ ਤੋਂ ਹਟ ਕੇ ਜਿਹੜੇ ਨਵੇਂ ਲੋਕ ਲਿਖ ਰਹੇ ਨਜ਼ਮਾਂ ਲਿਖ ਕਹਿ ਰਹੇ ਆ ਤੇ ਅੱਜ ਦੀ ਜਿਹੜੀ ਪੰਜਾਬੀ ਨਜ਼ਮ ਹੈ ਉਹਦੇ 'ਚ ਬਹੁਤ ਲੋਕ ਐਸੇ ਨੇ ਜਿਹੜੇ ਲਾਹੌਰ ਤੋਂ ਵੀ ਬਿਲੋਂਗ ਕਰਦੇ ਨੇ, ਲੈਲਪੁਰ ਤੋਂ ਕਰਦੇ ਨੇ, ਬਲਕਿ ਮੈਂ ਸਮਝਦਾ ਕਿ ਇੰਟੀਰੀਅਰ ਜਿਹੜਾ ਹੈ ਸਾਡਾ ਮਜ਼ਾਫਾਤ ਹੈ ਜਿਹੜਾ ਸਾਡਾ ਉਹ ਐਡੀਆਂ ਸੋਹਣੀਆਂ ਨਜ਼ਮਾਂ ਐਸੇ ਲੋਕ ਜਿਹੜੇ ਬੜੀ ਸੋਹਣੀ ਨਜ਼ਮ ਉੱਥੋਂ ਸਾਨੂੰ ਮਿਲ ਰਹੀ ਹੈ। ਅੱਜ ਦੀ ਜਿਹੜੀ ਨਜ਼ਮ ਹੈ ਜਿਹੜੀ ਡਿਕਸ਼ਨ ਅੱਜ ਜਿਹੜੀ ਹੈ, ਲੇਕਿਨ ਜ਼ਾਹਿਰ ਹੈ ਕਿ ਸਾਰੇ ਇਕਲੀ ਤੇ ਨਹੀਂ ਨਾ ਟੁੱਟ ਸਕਦੇ, ਹਰ ਬੰਦੇ ਦਾ ਆਪਣਾ ਇੱਕ ਵੱਖਰੇ ਮਾਹੌਲ ਹੈ ਤੇ ਲੇਕਿਨ ਕੁਝ ਲੋਕ ਐਸਾ ਕੰਮ ਕਰਦੇ ਪਏ ਆ ਕਿ ਅੱਜ ਦੀ ਨਜ਼ਮ ਜਿਹੜੀ ਪੰਜਾਬੀ ਨਜ਼ਮ ਹੈ, ਮੈਂ ਨਹੀਂ ਸਮਝਦਾ ਕਿ ਕਿਸੇ ਵੀ ਜ਼ੁਬਾਨ ਦੀ ਨਜ਼ਮ ਦੇ ਉੱਤੇ ਚੰਦ ਲੋਕ ਆ, ਜ਼ਿਆਦਾ ਨਹੀਂ, ਅੱਲਾ ਕਰੇ ਕਿ ਬਹੁਤ ਲੋਕ ਐਸੇ ਹੋ ਜਾਣ ਤੇ ਫਿਰ ਉਹ ਵੇਲਾ ਆ ਸਕਦਾ। ਅੱਜ ਅਸੀਂ ਸਿਰਫ ਇਹ ਕਹਿ ਸਕਦੇ ਹਾਂ ਕਿ ਅਸੀਂ 4 ਲੋਕ ਕੱਢਦੇ ਹਾਂ ਤੇ ਕਿਸੇ ਵੀ ਜ਼ੁਬਾਨ ਦੇ 4 ਲੋਕ ਕੱਢ ਕੇ ਤੇ ਪੰਜਾਬੀ ਨਜ਼ਮ ਨੂੰ ਤੁਸੀਂ ਚੈੱਕ ਕਰ ਸਕਦੇ ਹੋ। ਆਉਣ ਵਾਲੇ ਵੇਲੇ ਅੱਲਾ ਕਰੇ ਅਸੀਂ ਵੀ ਕਹੀਏ 20 ਲੋਕ ਆ ਸਾਡੇ ਕੋਲ, 30 ਲੋਕ ਆ, 40 ਲੋਕ ਆ। ਬਹੁਤ ਸੋਹਣੀ ਨਜ਼ਮ ਹੈ। ਆਤਿਫ ਸਾਹਿਬ, ਜਿਸ ਤਰ੍ਹਾਂ ਉਰਦੂ ਨਜ਼ਮ ਹੈ ਉਹਦੇ ਵਿੱਚ ਜਿਵੇਂ ਨੂਨ मीम ਰਾਸ਼ਦ ਹੈ, ਮਜੀਦ ਅਮਜਦ ਹੈ ਔਰ ਬੇਸ਼ੁਮਾਰ ਐਸੀ ਅੰਜੁਮ ਸਲੀਮੀ ਹੈ, ਨਸਰੀ ਨਜ਼ਮ ਲੈ ਕੇ ਆਏ ਨੇ, ਨਜ਼ਮ ਲੈ ਕੇ ਆਏ ਨੇ। ਯਾਨੀ ਨਜ਼ਮ ਨੇ ਆਪਣੇ ਨਵੇਂ ਮੁਹਾਂਦਰੇ ਕੱਢੇ ਨੇ ਉਰਦੂ ਜ਼ੁਬਾਨ ਵਿੱਚ। ਪੰਜਾਬੀ ਜ਼ੁਬਾਨ ਵਿੱਚ ਉਸ ਜਿਸ ਤਰ੍ਹਾਂ ਉਰਦੂ 'ਚ ਹੈ ਉਸ ਤਰ੍ਹਾਂ ਪੰਜਾਬੀ ਜ਼ੁਬਾਨ ਵਿੱਚ ਕਿਉਂ ਨਹੀਂ ਰਾਹ ਨਿਕਲੀ? ਉਹਨਾਂ ਕੰਮ ਕਿਉਂ ਨਹੀਂ ਹੋਇਆ? ਉਹਨੇ ਰਸਤੇ ਕਿਉਂ ਨਹੀਂ ਨਿਕਲੇ ਪੰਜਾਬੀ ਨਜ਼ਮ ਦੇ? ਪੰਜਾਬੀ ਨਜ਼ਮ ਦੇ ਮਹਿਬੂਬ ਸ਼ਰਮਾ ਮਤਲਬ ਪੰਜਾਬੀ ਨਜ਼ਮ ਦੇ ਮੈਂ ਕਹਿਣਾ ਚਾਹੁੰਦਾ ਕਿ ਬਹੁਤੇ ਸ਼ਾਇਰ ਅਜੇ ਪਿਛਲੀ ਡਗਰ ਤੇ ਆ। ਹਾਂ, ਤੁਸੀਂ ਇਹ ਕਹਿ ਸਕਦੇ ਹੋ ਕਿ ਬਹੁਤੇ ਸ਼ਾਇਰ ਹਲੇ ਪਿਛਲੀ ਡਗਰ ਤੇ ਆ ਔਰ ਉਹਦੀ ਵਜ੍ਹਾ ਇਹ ਹੈ ਕਿ ਉਹਨਾਂ ਨੂੰ ਨਾ ਤੇ ਨਵੇਂ ਸ਼ਾਇਰਾਂ ਨੂੰ, ਨਵੀਂ ਸ਼ਾਇਰੀ ਨੂੰ ਕਦੀ ਉਹਨਾਂ ਨੂੰ ਪੜ੍ਹਨ ਦਾ ਸ਼ੌਕ ਹੋਇਆ, ਕਿਤਾਬ ਲਈ ਜਾਂ ਰੱਖ ਲਈ ਜਾਂ ਉਹਨਾਂ ਨੇ ਉਹਨੂੰ ਪੜ੍ਹਿਆ ਤੇ ਜਿੱਦਾਂ ਪਹਿਲੇ ਇੱਕ ਗੱਲ ਆ ਦੋਸਤਾਂ 'ਚ ਹੋ ਰਹੀ ਸੀ ਕਿ ਅਸੀਂ ਉਹ ਤੋਂ ਇਸਤਫਾਦਾ ਕਰਨ ਵਾਸਤੇ ਪੜ੍ਹਦੇ ਹਾਂ, ਉਹ ਤੋਂ ਫਾਇਦਾ ਲੈਣ ਲਈ ਪੜ੍ਹਦੇ ਹਾਂ ਤੇ ਅਸੀਂ ਉਹਨੂੰ ਸਮਝਣ ਵਾਸਤੇ ਨਹੀਂ ਪੜ੍ਹਦੇ। ਜਿੱਦਾਂ ਤੁਸੀਂ ਇਦਾਂ ਕਹਿ ਲਓ ਕਿ ਅਸੀਂ ਕੁਰਾਨ ਨੂੰ ਸਵਾਬ ਵਾਸਤੇ ਪੜ੍ਹਿਆ ਤੇ ਸਮਝਣ ਲਈ ਨਹੀਂ ਪੜ੍ਹਿਆ। ਅਗਰ ਸਮਝਣ ਲਈ ਪੜ੍ਹਿਆ ਹੁੰਦਾ ਤੇ ਅੱਜ ਮੁਸਲਮਾਨਾਂ ਦੇ ਹਾਲਾਤ ਜਿਹੜੇ ਆ ਉਹ ਕੁਝ ਹੋਰ ਹੋਣਗੇ। ਇਸੇ ਤਰ੍ਹਾਂ ਹੀ ਸ਼ਾਇਰ ਅਗਰ ਸ਼ਾਇਰੀ ਸਮਝਣ ਵਾਸਤੇ ਪੜ੍ਹਨ ਲੱਗ ਜਾਣਗੇ ਤੇ ਉਹਨਾਂ ਨੂੰ ਉਹਨਾਂ ਦੀ ਸ਼ਾਇਰੀ ਜਿਹੜਾ ਨੁਖਾਰ। ਅਗਰ ਪੰਜਾਬੀ ਨਜ਼ਮ ਦਾ ਸ਼ਾਇਰ ਅਗਰ ਉਰਦੂ ਨਜ਼ਮ ਜੋ ਲਿਖੀ ਜਾ ਰਹੀ ਜਿਸ ਸਤ੍ਹਾ ਤੇ ਜਾ ਕੇ ਅਗਰ ਉਰਦੂ ਨਜ਼ਮ ਦੇ ਸ਼ਾਇਰਾਂ ਨੂੰ ਪੰਜਾਬੀ ਵਾਲੇ ਪੜ੍ਹਨ ਜਾਂ ਪੰਜਾਬੀ ਵਾਲੇ ਅੰਗਰੇਜ਼ੀ ਸ਼ਾਇਰਾਂ ਨੂੰ ਪੜ੍ਹਨ ਜਾਂ ਦੂਜੀਆਂ ਜ਼ੁਬਾਨਾਂ ਨੂੰ ਪੜ੍ਹਨ ਤੇ ਕੀ ਖਿਆਲ ਹੈ ਪੰਜਾਬੀ ਨਜ਼ਮ ਵਿੱਚ ਬਿਹਤਰੀ ਆ ਸਕਦੀ ਹੈ? ਹਜ਼ੂਰ, ਮੈਂ ਨਹੀਂ ਸਮਝਦਾ ਕਿ ਪੰਜਾਬੀ ਨਜ਼ਮ 'ਚ ਬਿਹਤਰੀ ਨਹੀਂ ਹੈ। ਨਹੀਂ, ਪੰਜਾਬੀ ਨਜ਼ਮ ਦੇ ਚੰਦ ਲੋਕ ਗੱਲ ਕਰ ਰਹੇ ਹਾਂ ਨਾ, ਉਹਦੀ ਹੈਤ ਤੇ ਗੱਲ ਕਰ ਰਹੇ ਹਾਂ ਕਿ ਉਹ ਰਵਾਇਤ ਚੋਂ ਨਿਕਲ ਸਕਦੀ ਹੈ। ਰਵਾਇਤ ਦੇਖੋ, ਜਿਹੜੇ ਨਵੇਂ ਲੋਕ ਆ ਮੇਰੀ ਗੁਜ਼ਾਰਿਸ਼ ਸੁਣੋ, ਜਿਹੜੀ ਨਵੀਂ ਨਜ਼ਮ ਹੈ ਉਹ ਨੂਨ मीम ਰਾਸ਼ਦ ਠੀਕ ਹੋ ਗਿਆ। हाँ ठीक, सॉरी नून मीम राशिद कहता, सॉरी मैं पंजाबी वाला आ रहा है। अच्छा, तो राशिद हसन राणा, ठीक है जी। नजमुल हसन सैयद हो गया, अरशद मीर हो गया, चंद लोग हैं। अरशद मीर साडे मोडी ने जी जी, जिन्ने लोगों दे तुसी नाम लिया ना। अंजुम सलीमी ਦਾ ਕੁਝ ਕੰਮ ਹੈ ਸੰਤਾਪ ਚ। ਹਾਂ ਜੀ, ਮੈਂ ਕਹਿੰਦਾ ਇਹ ਸਾਰਿਆਂ ਤੋਂ ਪਹਿਲੇ ਅਰਸ਼ਦ ਮੀਰ ਸੀ। ਇੱਕ ਕਣੀ ਦੀ ਤਾਂਗ ਵਿੱਚ ਵੀ ਕੁਝ ਨਜ਼ਮਾਂ ਹੈ ਨੇ। ਮੈਂ ਕਹਿੰਦਾ ਕੁਝ ਕੰਮ ਹੈ ਅਗਰ ਅਸੀਂ ਉਰਦੂ ਨੂੰ ਜਾਂ ਦੂਸਰੀਆਂ ਜ਼ੁਬਾਨਾਂ ਨੂੰ ਪੜ੍ਹੀਏ। ਹਾਂ, ਮੈਂ ਹੁਣ ਤੁਹਾਡੇ ਸਵਾਲ ਨੂੰ ਪੂਰੀ ਤਰ੍ਹਾਂ ਸਮਝਿਆ। ਮੈਂ ਤੁਹਾਨੂੰ ਦੱਸਦਾ ਕਿ ਸਾਡੀ ਨਵੀਂ ਨਜ਼ਮ ਕੁਰਾਏ ਪੈ ਰਹੀ ਹੈ। ਉਸ ਹਵਾਲੇ ਨਾਲ ਸਾਡੀ ਨਜ਼ਮ ਨਹੀਂ ਕੁਰਾਏ ਪੈ ਰਹੀ, ਸਾਡੇ ਸ਼ਾਇਰ ਕੁਰਾਏ ਪੈ ਰਿਹਾ ਜੀ। ਉਹ ਸ਼ਾਇਰ ਸਾਡੇ ਕਿੱਦਾਂ ਕੁਰਾਏ ਪੈ ਰਿਹਾ ਕਿ ਸਾਡੇ ਨਾਲ ਇੱਕ ਧਰੋ, ਪੰਜਾਬੀ ਨਾਲ ਇੱਕ ਧਰੋ ਸ਼ੁਰੂ ਤੋਂ ਹੁੰਦਾ ਆਇਆ ਨਾ, ਸਾਡੀ ਜ਼ੁਬਾਨ ਨਾਲ ਹੋ ਗਿਆ, ਪਾਕਿਸਤਾਨ 'ਚ ਰਾਇਜ ਨਹੀਂ ਹੋਈ, ਠੀਕ ਹੋ ਗਿਆ। ਨਹੀਂ, ਮੈਂ ਜਿਹੜੀ ਗੱਲ ਕਰਨ ਲੱਗਾ ਇਸੇ ਤਰ੍ਹਾਂ ਹੀ ਸਾਡੇ ਨਾਲ ਇੱਕ ਹੋਰ ਧਰੋ ਹੋਇਆ ਕਿ ਇੱਕ ਨਾ ਕਾਮਰੇਡ ਟੋਲਾ ਹੈ, ਸੋਸ਼ਲਿਸਟ ਟੋਲਾ ਜਿਹਨੂੰ ਅਸੀਂ ਕਹਿ ਸਕਦੇ, ਜਿਹਨਾਂ ਨੂੰ ਅਸੀਂ ਸੁਰਖੇ ਕਹਿ ਸਕਦੇ ਹਾਂ। ਉਹਨਾਂ ਨੇ ਨਾ ਜਦੋਂ ਉਹਨਾਂ ਦਾ ਆਪਣਾ ਜਿਹੜਾ ਉਹ ਹੈ ਨਾ, ਉਹਨਾਂ ਦਾ ਜਿਹੜਾ ਵਿਜ਼ਨ ਸੀ, ਜਿਹੜਾ ਉਹਨਾਂ ਦਾ ਮਿਸ਼ਨ ਸੀ
ਜਿਹੜੇ ਉਹਨਾਂ ਕੋਲ ਆਪਣੇ ਕੁਝ ਅੱਖਰ ਸਨ, ਜਿਹੜੀ ਉਹ ਨਜ਼ਰੀਆਤ ਤੇ ਉਹ ਟੁਰੇ ਸਨ, ਜੋ ਉਹਨਾਂ ਨੇ ਆਪਣੇ ਪ੍ਰੋਗਰਾਮ ਜਿਹੜੇ ਉਹ ਦੇਖੇ ਨਾ ਉਹਨਾਂ ਨੇ ਕਿ ਉਹ ਪਬਲਿਕ ਹੁਣ ਉਹਨਾਂ ਨੂੰ ਨਹੀਂ ਸੁਣਨਾ ਚਾਹੁੰਦੀ, ਉਹਨਾਂ ਨੂੰ ਨਹੀਂ ਵੇਖਣਾ ਚਾਹੁੰਦੀ, ਉਹਨਾਂ ਨੇ ਨਾ ਸਾਡੇ ਸੂਫੀਆਂ ਨੂੰ, ਸਾਡੇ ਬਜ਼ੁਰਗਾਂ ਨੂੰ ਮੋਢੇ ਤੇ ਚੱਕ ਲਿਆ, ਸਾਡੀ ਪੰਜਾਬੀ ਨੂੰ ਮੋਢਿਆਂ ਤੇ ਚੱਕ ਲਿਆ, ਚੱਕ ਕੇ ਉਹਨਾਂ ਨੇ ਪ੍ਰੋਗਰਾਮ ਰੱਖਣੇ ਸ਼ੁਰੂ ਕਰ ਦਿੱਤੇ ਔਰ ਉਹ 4 ਛਿੱਲੜ ਵੀ ਦਿੰਦੇ ਨੇ ਸ਼ਾਇਰ ਨੂੰ। ਔਰ ਉੱਥੇ ਜਿਹੜੀਆਂ ਗੱਲਾਂ ਹੁੰਦੀਆਂ ਨੇ ਉਹ ਤੁਸੀਂ ਰੱਬ ਦੇ ਹਵਾਲੇ ਨਾਲ ਵੀ ਜਿੰਨਾ ਮਰਜ਼ੀ ਮੰਦਾ ਚੰਗਾ ਬੋਲ ਲਓ, ਲੋਕਾਂ ਲਈ ਵੀ ਜਿੰਨਾ ਮਰਜ਼ੀ ਚੰਗਾ ਬੋਲ ਲਓ, ਗੱਲ ਉੱਥੇ ਹੀ ਆਣੀ ਹੈ। ਹਾਂ, ਉਹ ਜਿੰਨਾ ਚੰਗਾ ਬੋਲ ਲਓ। ਉਹ ਅਸੀਂ ਉਧਰ ਨੂੰ ਚਲੇ ਗਏ, ਸਾਡੇ ਕੁਝ ਲੋਕ ਜਿਨ੍ਹਾਂ ਨੇ ਅੱਛੀ ਨਜ਼ਮ ਕਹਿਣੀ ਸੀ। ਇਹ ਨਹੀਂ ਕਿ ਉਹ ਸ਼ਾਇਰ ਅੱਛੇ ਨਹੀਂ, ਸ਼ਾਇਰ ਉਹ ਅੱਛੇ ਸੀ, ਕੁਰਾਏ ਪੈ ਗਏ। ਉਹ ਸਿਰਫ ਆਪਣੀ ਉਹ ਜਿਹੜੀ ਮੌਕੇ ਦੀ ਸ਼ੋਹਰਤ ਸੀ ਉਹਦੇ ਮਗਰ ਲੱਗ ਗਏ। ਅਗਰ ਉਹ ਨਜ਼ਮ ਤੇ ਪੂਰੀ ਤਵੱਜੋ ਕਰਦੇ, ਉਹਦੀ ਡਿਕਸ਼ਨ ਤੇ ਪੂਰੀ ਤਵੱਜੋ ਕਰਦੇ, ਤੇ ਫਿਰ ਮੁਮਕਿਨ ਹੈ ਕਿ ਅਸੀਂ ਵੀ ਉਰਦੂ ਜਿੰਨੇ ਸ਼ਾਇਰ ਜਿਹੜੇ ਪੰਜਾਬੀ ਦੇ। ਵਾਹ, ਅੱਛਾ ਆਤਿਫ ਸਾਹਿਬ, ਮੈਂ ਗੁਜ਼ਾਰਿਸ਼ ਕਰਾਂਗਾ ਕਿ ਉਹ ਜਿਹੜੀ ਸਾਡੀ ਰਹਿਤਲ ਨਾਲ ਜੁੜੀ ਹੋਈ ਤੁਹਾਡੀ ਨਜ਼ਮ ਹੈ, ਉਹ ਨਜ਼ਮ ਸਾਨੂੰ ਦੋਸਤਾਂ ਨੂੰ ਸੁਣਾਓ ਤਾਂ ਕਿ